ਦੇ ਵਿੱਚ ਬੜੀ ਸਖਤੀ ਚੱਲ ਰਹੀ ਆ। ਸੋ ਪੂਰੇ ਸਾਲ ਦਾ ਜੇ ਤੁਸੀਂ ਰੈਪ ਅਪ ਕਰਨਾ ਹੋਵੇ ਜਾਂ ਉਹਨੂੰ ਸਮਰਾਈਜ਼ ਕਰਨਾ ਹੋਵੇ, ਉਹ ਆਪਾਂ ਕਿੱਦਾਂ ਦੇਖਦੇ ਆ? ਸੋ ਡਿਪੈਂਡ ਕਰਦਾ ਕਿ ਇਹਦੀ ਅੱਖ ਨਾਲ ਤੁਸੀਂ ਦੇਖਦੇ ਆ ਕਿ ਬਾਈਡਨ ਵਾਲੀ ਅੱਖ ਨਾਲ ਦੇਖਦੇ ਆ ਕਿ ਰਿਪਬਲਿਕਨ ਸਰਕਾਰ ਦੀ ਅੱਖ ਨਾਲ ਦੇਖਦੇ ਆ, ਡੈਮੋਕ੍ਰੇਟਾਂ ਵੱਲੋਂ ਦੇਖਦੇ ਆ। ਸੋ ਪਹਿਲਾਂ ਜਦੋਂ ਬਾਈਡਨ ਸਰਕਾਰ ਨੇ ਸ਼ੁਰੂ ਕਰਨਾ ਸੀਗਾ ਆਪਣਾ ਕਾਰਜਕਾਲ ਜੀ, ਤੇ ਪਹਿਲੇ ਦਿਨ ਹੀ ਉਹਨਾਂ ਨੇ ਜਿਹੜਾ ਭਾਸ਼ਣ ਦਿੱਤਾ ਸੀਗਾ ਕਿ ਉਹਨਾਂ ਨੇ ਇਮੀਗ੍ਰੇਸ਼ਨ 'ਚ ਬਹੁਤ ਜ਼ਿਆਦਾ ਜਿਹੜਾ ਰਿਫਾਰਮ ਕਰ ਦੇਣਾ। ਤੇ ਈਵਨ ਉਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਡੀਪੋਰਟੇਸ਼ਨਾਂ ਰੋਕ ਦਿਓ, ਕਿਸੇ ਨੂੰ ਵਾਪਸ ਨਾ ਕਰ ਲਓ। ਇੱਕ ਉਹ ਟਾਈਮ ਸੀਗਾ ਜਦੋਂ ਬਾਈਡਨ ਕਹਿੰਦਾ ਵਾਪਸ ਨਹੀਂ ਕਰਨਾ ਜਿਹਨਾਂ ਨੂੰ ਡੀਪੋਰਟੇਸ਼ਨ ਲਿਖਤੀ ਗਈ ਹੈ ਆਲਰੇਡੀ। ਤੇ ਇੱਕ ਅੱਜ ਦਾ ਟਾਈਮ ਆ ਬਾਰਡਰ ਤੋਂ ਡੀਪੋਰਟੇਸ਼ਨਾਂ ਜਿਹੜੀਆਂ ਕਰ ਰਹੇ ਆ ਕਿ ਰਿਕਾਰਡ ਤੋੜ। ਸਿਰਫ ਇਹ ਆਪਣੇ ਇਹ ਨਹੀਂ ਕਿ ਜਦੋਂ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰੀਏ ਆਪਾਂ ਸਿਰਫ ਇਹ ਨਹੀਂ ਕਿ ਹੁਣ ਪੰਜਾਬੀ ਦੀ ਗੱਲ ਕਰ ਰਹੇ ਆ, ਆਪਾਂ ਇਨ ਜਨਰਲ ਸਾਰੀ ਜਿਹੜੀ ਮੈਜੋਰਟੀ ਤਾਂ ਲੈਟਿਨ ਅਮਰੀਕਨ ਜਿਹੜੇ ਆ ਉਸ ਮੁਲਕ ਸਾਊਥ ਅਮਰੀਕਾ ਚੋਂ ਆ ਰਹੇ ਆ। ਜਿਹੜੇ ਪੰਜਾਬੀ ਆ ਉਹ 5ਵੇਂ ਨੰਬਰ ਤੇ ਆ ਅਮਰੀਕਾ ਚ ਆਉਣ ਵਾਲੇ, ਉਹ ਪਹਿਲੇ ਨੰਬਰ ਤੇ ਨਹੀਂ ਹੈਗੇ। ਜੀ ਜੀ ਜੀ, 5ਵੇਂ ਨੰਬਰ ਤੇ ਆ। ਜਿਹੜੇ ਹੋਰ ਦੇਸ਼ ਆ ਸਾਊਥ ਅਮਰੀਕਾ ਦੀ ਜਿਹੜੀ ਇਮੀਗ੍ਰੇਸ਼ਨ ਜ਼ਿਆਦਾ ਵਾ। ਹਾਂਜੀ, ਵੈਨੇਜ਼ੁਏਲਾ ਰਗੋ ਹੁਣ ਜਿਹੜਾ ਬਹੁਤ ਜ਼ਿਆਦਾ ਲੋਕੀ ਜਿਹੜੇ ਆਏ ਆ ਤੇ ਉਹਨਾਂ ਦਾ ਵੀ ਅੱਗੋਂ ਸਿਸਟਮ ਇਦਾਂ ਦਾ ਹੀ ਹੁੰਦਾ ਕਿ ਏਜੰਟ ਕਹਿ ਦਿੰਦੇ ਕਿ ਬਾਰਡਰ ਖੋਲਤੇ ਆ, ਵਰਕ ਪਰਮਿਟ ਤੁਹਾਨੂੰ ਦੇ ਦੇਣੇ ਆ, TPS ਵਗੈਰਾ। ਸੋ ਜਿੱਦਾਂ ਉੱਥੇ ਜਿੱਦਾਂ ਆਪਣੇ ਵਾਲੇ ਕਈ ਝੂਠ ਬੋਲਦੇ ਨੇ ਉਦਾਂ ਉੱਥੇ ਵੀ ਬੋਲਦੇ ਹੈ। ਇਹ ਹੁਣ ਕਿਹਾ ਨਹੀਂ ਜਾ ਸਕਦਾ ਕਿ ਆਪਣੇ ਵਾਲੇ ਵੀ ਕਿੰਨੇ ਕੁ ਬੋਲਦੇ ਆ, ਦੂਜੇ ਵਾਲੇ ਵੀ ਕਿੰਨੇ ਕੁ ਬੋਲਦੇ ਆ, ਪਰ ਏਦਾਂ ਕਿ ਇਹਦੀ ਗੱਲ ਹੁਣ ਕਰੀਏ ਕਿ ਸਾਡਾ ਇੱਕ ਜੱਜ ਸਾਹਿਬ ਦਾ ਇੱਕ ਹੁਣੇ ਵੀ ਕੇਸ ਪਾਸ ਹੋਇਆ ਸੀਗਾ, ਟਿਕਟੌਕ ਤੇ ਵੀਡੀਓ ਵੀ ਉਹਦੀ ਹੈਗੀ, ਤੇ ਬੰਦੇ ਨੂੰ ਉਹੀ ਕਿ ਮੈਂ ਕਹਿੰਦੇ ਵਿਸ਼ਵਾਸ ਨਹੀਂ ਕਰਦਾ, ਪਰ ਕਹਿੰਦੇ ਜਿਹੜਾ ਆਹ ਵਾਲਾ ਢਾਂਚਾ ਵਾ ਐਗਜ਼ਿਸਟਿੰਗ ਢਾਂਚਾ ਅਮਰੀਕਾ ਦਾ ਅਸਾਈਲਮ ਵਾਲਾ, ਮੇਰੇ ਕੋਲ ਕਹਿੰਦੇ ਕੋਈ ਚੋਇਸ ਨਹੀਂ ਹੈਗੀ, ਮੇਰੇ ਹੱਥ ਵੱਜੇ ਆ ਤੇ ਤੂੰ ਸਹੀ ਬਿਆਨ ਦੇ ਦਿੱਤੇ, ਤੂੰ ਜੋ ਕਹਿ ਰਿਹਾ ਮੇਰੇ ਕੋਲ ਕੋਈ ਕਹਿੰਦੇ ਟੂਲ ਨਹੀਂ ਹੈਗਾ ਕਿ ਮੈਂ ਜਾ ਕੇ ਵੈਰੀਫਾਈ ਕਰ ਸਕਾਂ, ਨਾ ਅਮਰੀਕੀ ਸਰਕਾਰ ਕੋਲ ਰਿਸੋਰਸ ਹੈਗਾ, ਪਰ ਕਹਿੰਦੇ ਕਿ ਤੇਰਾ ਅਸਾਈਲਮ ਜਿਹੜਾ ਗ੍ਰਾਂਟ ਕਰ ਦੇਣਾ। ਪਰ ਨਾਲ ਉਹਨੂੰ ਉਹਨਾਂ ਨੇ ਇੱਕ ਹੋਰ ਚੀਜ਼ ਕਹੀ, ਉਹਨਾਂ ਨੇ ਕਿਹਾ ਕਿ ਜਦੋਂ ਕੇਸ ਸਾਰਾ ਗ੍ਰਾਂਟ ਹੋ ਗਿਆ ਨਾ ਉਸ ਤੋਂ ਬਾਅਦ ਲੈਕਚਰ ਦਿੱਤਾ ਬੰਦੇ ਨੂੰ ਤੇ ਮੈਂ ਤੇਰਾ ਕੇਸ ਪਾਸ ਕਰ ਰਿਹਾ, ਪਰ ਮੈਂ ਉਮੀਦ ਕਰਦਾ ਕਿ ਤੂੰ ਇੱਕ ਵਧੀਆ ਨਾਗਰਿਕ ਬਣੂਗਾ, ਕੋਈ ਲਾਅ ਵਾਇਲੇਟ ਨਹੀਂ ਕਰੂੰਗਾ, ਤੇ ਘੱਟੋ ਘੱਟ ਜੇ ਤੂੰ ਏਦਾਂ ਕਰੂੰਗਾ ਤੇ ਮੇਰੇ ਦਿਲ ਨੂੰ ਚੱਲ ਇੱਕ ਤਸੱਲੀ ਹੋ ਜਾਊਗੀ ਕਿ ਮੈਂ ਚੰਗੇ ਬੰਦੇ ਨੂੰ ਆਉਣ ਦਿੱਤਾ। ਸੋ ਇਸ ਗੱਲ ਦੇ ਉੱਤੇ ਕਾਫੀ ਜਿਹੜੇ ਇਮੀਗ੍ਰੇਸ਼ਨ ਜੱਜ ਆ ਉਹ ਕਹਿੰਦੇ ਕਿ ਆਪਾਂ ਚੈਨ ਦੀ ਨੀਂਦ ਸੋ ਸਕਦੇ ਆ, ਆਪਣੇ ਜ਼ਮੀਰ ਨਾਲ ਆਪਾਂ ਕੰਪਰੋਮਾਈਜ਼ ਜਿਹੜਾ ਕਰ ਸਕਦੇ ਆ, ਤੇ ਉਹ ਚੀਜ਼ਾਂ ਜਿਹੜੀਆਂ ਜ਼ਰੂਰੀ ਵੀ ਆ। ਤੇ ਕਈ ਵਾਰੀ ਆਪਾਂ ਵੇਖਦੇ ਆ ਕਿ ਛੋਟੀ ਜਿਹੀ ਗੱਲ ਹੁੰਦੀ ਆ, DUI ਵਗੈਰਾ ਮਿਲੀ ਆ ਕਿਸੇ ਨੂੰ, ਹੁਣ ਕਾਨੂੰਨ 'ਚ ਤਾਂ ਨਹੀਂ ਲਿਖਿਆ ਕਿ ਕਿਤੇ DUI ਮਿਲ ਗਈ ਤੇ ਤੁਹਾਨੂੰ ਡਿਪੋਰਟ ਕਰ ਦੇਣਾ, ਏਦਾਂ ਨਹੀਂ ਲਿਖਿਆ, ਕਾਨੂੰਨ ਦੀ ਕਿਤਾਬ ਇਹ ਨਹੀਂ ਕਹਿੰਦੀ। ਪਰ ਜਿਹੜਾ ਇੱਕ ਜੱਜ ਆ ਪਹਿਲਾਂ ਹੀ ਉਹ ਬਹੁਤ ਸਾਰੇ ਦੱਬਿਆ ਮਨ ਬਣਾ ਕੇ ਬੈਠਾ ਵਾ, ਜਦੋਂ ਤੁਸੀਂ ਕੋਲ ਜਾਂਦੇ ਆ DUI ਈਵਨ ਰੈਕਲੈਸ ਡਰਾਈਵਿੰਗ, ਜਦੋਂ ਤੁਹਾਡਾ ਰੈਕਡ ਖਰਾਬ ਹੁੰਦਾ, ਅੱਛਾ ਜੀ, ਤੇ ਉਹ ਚੀਜ਼ ਫਿਰ ਤੁਹਾਡਾ ਕੇਸ ਜਿਹੜਾ ਇਨਫਲੂਐਂਸ ਕਰ ਸਕਦੀ ਆ, ਬਹਾਨਾ ਲੱਭ ਸਕਦਾ ਉਹ ਬੰਦਾ, ਉਹਨਾਂ ਨੂੰ ਮੌਕਾ ਮਿਲ ਜਾਂਦਾ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਆ ਰਾਈਟ ਨਾਓ ਤੁਸੀਂ ਪੰਜਾਬੀ ਰੇਡੀਓ ਯੂਨੀਵਰਸਿਟੀ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ, ਨਾਲ ਦੀ ਨਾਲ ਜਿੰਨੇ ਵੀ ਸਾਡੇ ਸਟੇਸ਼ਨ ਆ ਬ੍ਰਿਜ਼ਨੋ ਦਾ, ਬੇਕਰਫੀਲਡ, ਜੁਬਾ ਸਿਟੀ, ਸੈਕਰਾਮੈਂਟੋ, ਸਾਰੇ ਹੀ ਉਹਨਾਂ ਦੇ AM ਤੇ FM ਸਟੇਸ਼ਨ ਤੇ ਲਾਈਵ ਸੁਣ ਰਹੇ ਹੋ। ਸੋ ਇਸ ਟਾਈਮ ਆਪਾਂ ਗੁਰਦੁਆਰਾ ਸਾਹਿਬ ਸੇਰਾ ਮੀਨਾ ਜੁਬਾ ਸਿਟੀ ਦੇ ਵਿੱਚ ਅੱਜ ਸਾਰਾ ਦਿਨ ਜਗਵੀਰ ਕਰਕਿਆਣੀ ਵੀ ਇੱਥੇ ਰਹਿਣਗੇ, ਤੇ ਤੁਹਾਡਾ ਕੋਈ ਕੁਐਸਚਨ ਵੀ ਹੋਇਆ ਹੁਣ ਵੀ ਜੇ ਤੁਸੀਂ ਇਸ ਏਰੀਏ 'ਚ ਲਾਈਵ ਕੁਐਸਚਨ ਪੁੱਛਣਾ ਚਾਹੁੰਦੇ ਆ ਕੇ ਤੁਸੀਂ ਪੁੱਛ ਸਕਦੇ ਆ। ਸੋ ਜਿਸ ਤਰ੍ਹਾਂ ਆਪਾਂ ਪੋਲੀਟੀਕਲ ਅਸਾਈਲਮ ਜਾਂ ਬਾਰਡਰ ਕ੍ਰਾਸਿੰਗ ਦੀ ਗੱਲ ਕਰਦੇ ਸੀ, 3 ਸਾਲਾਂ ਦੇ ਫਿਸਕਲ ਈਅਰ 'ਚ 7 ਮਿਲੀਅਨ ਲੋਕ ਬਾਰਡਰ ਕ੍ਰਾਸ ਕਰ ਗਏ ਆ। ਇਸ ਸਾਲ 2.3 ਮਿਲੀਅਨ, ਲਾਸਟ ਈਅਰ 2.1 ਮਿਲੀਅਨ, ਉਹ ਤੋਂ ਲਾਸਟ ਈਅਰ 1.9 ਮਿਲੀਅਨ। ਸੋ ਇਹਦਾ ਕਾਰਨ ਕੀ, ਇਹ ਤੋਂ ਬਾਅਦ ਜਿਹੜੀਆਂ ਡੈਮੋਕ੍ਰੈਟਿਕਲੀ ਹੈਲਡ ਸਿਟੀਜ਼ ਵੀ ਆ ਉਹ ਬੜੀਆਂ ਅਪਸੈਟ ਆ। ਈਵਨ ਨਿਊਯਾਰਕ ਦਾ ਮੇਅਰ ਆ ਜਿਹੜਾ, ਉਹਨੂੰ ਵੀ ਜਿਹੜਾ ਹੁਣ ਜਿਹੜੀਆਂ ਸਟੇਟਮੈਂਟ ਦੇਣੀਆਂ ਪੈ ਰਹੀਆਂ, ਭਾਈ ਸਾਡੇ ਹੱਥ ਖੜੇ ਹੈਗੇ ਆ, ਪਰ ਜਿਹੜੇ ਹੁਣ ਕਈ ਵਾਰ ਕੀ ਹੁੰਦਾ ਵੀ ਤੁਸੀਂ ਪੰਜਾਬੀਆਂ ਦੀ ਗੱਲ ਕਰੋ, 3 ਦਿਨ ਪਹਿਲਾਂ ਵਾਲ ਸਟਰੀਟ ਜਰਨਲ ਦੇ ਵਿੱਚ ਜਿਹੜਾ ਆਰਟੀਕਲ ਆਇਆ, ਮੈਂ ਉਸ ਟਾਈਮ ਵੀ ਗਿਆ ਸੀ, ਜਿਹੜੇ ਵੀ ਬੰਦੇ ਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਉਹਨੂੰ ਪੜ੍ਹਨਾ ਜ਼ਰੂਰ ਚਾਹੀਦਾ। ਉਹ 'ਚ ਬਹੁਤ ਵਧੀਆ ਜਿਹੜੀ ਜਾਣਕਾਰੀ ਦਿੱਤੀ ਵੀ ਕਿਸ ਤਰ੍ਹਾਂ ਉੱਥੇ ਦੀ ਜਿਹੜੀ ਮੋਦੀ ਸਰਕਾਰ ਆ ਉਹ ਮਿਨੋਰਟੀਜ਼ ਨੂੰ ਤੰਗ ਕਰ ਰਹੀ ਆ। ਬਹੁਤ ਵੱਡੀ ਗਿਣਤੀ ਜਿਹੜੇ ਸਿੱਖ ਆ ਉਹ ਬਾਰਡਰ ਕ੍ਰਾਸ ਕਰਕੇ ਆ ਰਹੇ, ਉਹਨਾਂ ਨੇ 42,000 ਲਿਖਿਆ ਸੀ ਇਸ ਸਾਲ ਦੇ ਫਿਸਕਲ ਈਅਰ 'ਚ, ਤੇ ਪੰਜਾਬੀ ਜਾਂ ਇੰਡੀਅਨ 42,000 ਕ੍ਰਾਸ ਕਰਕੇ ਆਏ, ਪਰ ਆਪਾਂ ਨੂੰ ਪਤਾ ਬਹੁਤ ਵੱਡੀ ਗਿਣਤੀ ਦੇ ਵਿੱਚ ਆਏ ਆ। ਤੇ ਸੋ ਬਹੁਤ ਜ਼ਿਆਦਾ ਜਿਹੜੀਆਂ ਚੇਂਜਸ ਹੋ ਰਹੀਆਂ ਹੈਗੀਆਂ। ਸੋ ਅਪ ਟੂ ਡੇਟ ਜਿੰਨੇ ਵੀ ਸਾਡੇ ਸਰੋਤੇ ਆ ਉਹ ਰਹੋ, ਜਿਨ੍ਹਾਂ ਦੇ ਕੇਸ ਚੱਲ ਰਹੇ ਹੈਗੇ ਆ, ਤੇ ਜਿਨ੍ਹਾਂ ਦੇ ਨਹੀਂ ਵੀ ਚੱਲ ਰਹੇ, ਜਿਨ੍ਹਾਂ ਨੂੰ ਨੌਲੇਜ ਮਿਲਣਾ ਚਾਹੀਦਾ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ। ਬਿਲਕੁਲ, ਨਾਲੇ ਜਿਹੜਾ ਤੁਸੀਂ ਕਹਿੰਦੇ ਨੰਬਰ ਉਹਨਾਂ ਨੇ ਦਿੱਤਾ ਅੰਕੜਾ 7 ਮਿਲੀਅਨ ਵਾਲਾ, ਇਹ ਉਹ ਆ ਜਿਹੜੇ ਫੜੇ ਗਏ, ਜਿਹੜੇ ਫੜੇ ਨਹੀਂ ਗਏ ਉਹ ਤਾਂ ਜਿਹੜੇ ਸੇਫਲੀ ਲੰਘ ਗਏ ਉਹਨਾਂ ਦੀ ਕੋਈ ਗਿਣਤੀ ਨਹੀਂ। ਗਿਣਤੀ ਨਹੀਂ ਕੋਈ, ਉਹ ਤਾਂ ਬਾਅਦ ਚ ਕੇਸ 'ਚ ਪਤਾ ਲੱਗਦਾ। ਅੱਛਾ, ਹਾਂਜੀ,
ਹਾਂ ਜੀ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਕਈ ਸਟੇਟਸ ਇੱਥੇ ਇਦਾਂ ਦੀਆਂ ਉਹਨਾਂ ਦੀ ਪੋਪੂਲੇਸ਼ਨ ਹੈ 1 ਮਿਲੀਅਨ। ਹਾਂਜੀ ਹੁਣ ਕੈਲੀਫੋਰਨੀਆ ਦੀ 38 ਮਿਲੀਅਨ। ਹਾਂ ਵਾਇਓਮਿੰਗ ਦੀ ਹਾਂਜੀ 5 ਲੱਖ ਪੋਪੂਲੇਸ਼ਨ ਹੈ ਹਨਾ। ਸੋ ਪਹਿਲਾਂ ਜਦੋਂ ਪ੍ਰੈਜ਼ੀਡੈਂਟ ਟਰੰਪ ਹੋਣੀ ਸੀ ਉਸ ਟਾਈਮ ਕਹਿੰਦੇ ਸੀ ਕਿ 11 ਤੋਂ 12 ਮਿਲੀਅਨ ਬੰਦੇ ਜਿਹੜੇ ਅਨਡਾਕੂਮੈਂਟਡ ਆ। ਹੁਣ 7 ਮਿਲੀਅਨ ਹੋਰ ਲਾ ਲਓ, ਉਹ ਤੋਂ ਬਿਨਾਂ ਮੈਨੂੰ ਤਾਂ ਲੱਗਦਾ ਵੀ 25 ਮਿਲੀਅਨ 20 ਤੋਂ 25 ਮਿਲੀਅਨ ਇਸ ਟਾਈਮ ਇਦਾਂ ਦੀ ਸਿਚੁਏਸ਼ਨ ਚ ਜੀ। ਇਹ ਬਹੁਤ ਜਿਹੜਾ ਆ ਡਰਾਸਟਿਕ ਚੇਂਜ ਜਿਹੜਾ ਆਪਾਂ ਦੇਖ ਰਹੇ ਆ ਸਰਕਾਰ ਦੇ ਰਵੱਈਏ 'ਚ, ਜੱਜਾਂ ਦੇ ਰਵੱਈਏ 'ਚ, ਸੋ ਬਹੁਤ ਕੁਝ ਜਿਹੜਾ ਉਹ ਚੇਂਜ ਹੋ ਰਿਹਾ ਆ। ਅਟਾਰਨੀ ਜਨਰਲ ਜੀ ਇਹ ਜ਼ਰੂਰ ਦੱਸੋ, ਆਪਾਂ ਕਾਫੀ ਵਾਰੀ ਉਦਾਂ ਇਹ ਗੱਲ ਕੀਤੀ ਆ ਕੋਰਟ ਨੂੰ ਲੈ ਕੇ ਵੀ, ਹੋਰ ਵੀ ਆ, ਅੱਜ ਵੀ ਤੁਹਾਨੂੰ ਕਈਆਂ ਨੇ ਜਿਹੜਾ ਮਿਲਣਾ ਕਈ ਤਰੀਕੇ ਦੇ ਸਵਾਲ ਆ, ਸੋ ਉਦਾਂ ਤੁਸੀਂ ਪ੍ਰੀਪੇਅਰਡ ਆ ਸਾਰੇ ਸਵਾਲਾਂ ਦੇ ਲਈ। ਇਟਸ ਗੋਇੰ ਟੂ ਬੀ ਅ ਲੌਂਗ ਡੇ। ਹਾਂਜੀ ਪ੍ਰੀਪੇਅਰਡ ਤਾਂ ਪਹਿਲਾਂ ਹੀ ਸੀਗੇ ਜਦੋਂ ਸ਼ੁਰੂ ਹੀ ਕੀਤਾ ਸੀਗਾ ਕੰਮ। ਹਾਂਜੀ ਕਿਉਂਕਿ ਜਿਹੜਾ ਵਰਕ ਸੀਗਾ ਉਹ ਪਹਿਲਾਂ ਹੀ ਡਨ ਹੋ ਚੁੱਕਾ ਸੀਗਾ। ਹਾਂ ਇੱਕ ਉਹਦੀ ਆਪਣੀ ਇੱਕ ਐਥਲੀਟ ਨੂੰ ਮੈਂ ਬਹੁਤ ਫੋਲੋ ਕਰਦਾ ਸੀਗਾ, ਮੁਹੰਮਦ ਅਲੀ ਦਾ। ਹਾਂਜੀ ਉਹ ਕਹਿੰਦਾ ਜਿਹੜਾ ਕੋਈ ਵੀ ਕੀਤਾ ਬੰਦੇ ਦਾ, ਜਿਹੜਾ ਉਹਦਾ ਪਰਫਾਰਮੈਂਸ ਆ, ਜਿਹੜਾ ਕਹਿੰਦਾ ਜਿਹੜਾ ਕੰਮ ਬੰਦੇ ਨੇ ਕਰਨਾ ਹੁੰਦਾ ਉਹ ਲਾਈਟਾਂ ਤੋਂ ਦੂਰ, ਚਕਾਚੌਂਧ ਤੋਂ ਦੂਰ, ਹਾਂ ਤਾਲੀਆਂ ਤੋਂ ਦੂਰ, ਹਨੇਰੇ ਦੇ ਵਿੱਚ ਜਿਹੜਾ ਮਿਹਨਤ ਕਰਨੀ, ਕਿਤਾਬਾਂ ਕਾਲੀਆਂ ਤੁਸੀਂ ਕਰਨੀਆਂ, ਜਿਹੜਾ ਵੀ ਕੋਈ ਵੀ ਕੀਤਾ ਜਿਹੜਾ ਸਾਰਾ ਕੰਮ ਹੈ ਨਾ ਉਹ ਪਹਿਲਾਂ ਤੁਹਾਨੂੰ ਕਰਨਾ ਹੁੰਦਾ। ਹਾਂਜੀ ਤੇ ਜਿਹੜਾ ਅਲਟੀਮੇਟਲੀ ਹੁਣ ਤੁਸੀਂ ਸਟੇਜ ਤੇ ਆ ਜਾਂਦੇ ਆ, ਇਹ ਇੱਕ ਐਂਡ ਆ ਕਿ ਐਂਡ ਰਿਜ਼ਲਟ ਆ। ਉਹ ਐਂਡ ਤੱਕ ਪਹੁੰਚਣ ਲਈ ਜਿਹੜੇ ਮੀਨਸ ਹੁੰਦੇ ਆ ਕਿ ਤੁਸੀਂ ਸਕੂਲ ਜਾਂਦੇ ਆ, ਪੜ੍ਹਦੇ ਆ, ਹਰੇਕ ਬੰਦੇ ਦਾ ਆਪਣਾ ਆਪਣਾ ਜਿਹੜਾ ਕੈਰੀਅਰ ਆ, ਜਿਹੜੀ ਬੰਦੇ ਦੀ ਮਿਹਨਤ ਆ, ਉਹ ਜਿਹੜੀ ਤੁਹਾਡੀ ਮਿਹਨਤ ਆ ਉਹਦੇ ਵਿੱਚ ਫੇਲੀਅਰ ਵੀ ਹੁੰਦੇ ਆ, ਉਹਦੇ ਵਿੱਚ ਕਈ ਉਤਾਰ ਚੜਾਵ ਆਉਂਦੇ ਆ, ਤੁਹਾਨੂੰ ਪਰਸਨਲ ਪ੍ਰੋਬਲਮ ਆਉਂਦੀਆਂ। ਲਾਈਫ ਜਿਹੜੀ ਹਰੇਕ ਬੰਦੇ ਦੀ ਏਦਾਂ ਹੀ ਚੱਲਦੀ ਹੈ ਨਾ ਜੀ। ਜਿਹੜੀ ਤੁਹਾਨੂੰ ਉਰੇ ਦੇਖਦੀ ਆ ਉਹ ਹੈਗਾ ਡਿਸਪਲੇ, ਤੇ ਜਿਹੜੀ ਕੋਈ ਵੀ ਬੰਦਾ ਉਹਦੀ ਜਿਹੜੀ ਮਿਹਨਤ ਆ ਉਹ ਪਿੱਛੇ ਹਨੇਰੇ ਦੇ ਵਿੱਚ ਹੀ ਹੁੰਦੀ ਸਾਰੀ। ਸੋ ਇੱਕ ਇਦਾਂ ਹੀ ਆ, ਸੌਰੀ ਮੈਂ ਤੁਹਾਡੀ ਗੱਲ ਨੂੰ ਵਿੱਚੇ ਕੱਟ ਰਿਹਾ, ਵੀ ਜਿੱਦਾਂ ਇੱਕ ਆਈਸਬਰਗ ਦਿਖਦਾ ਆਪਾਂ ਨੂੰ, ਹਾਂਜੀ ਵੀ ਉਹ ਤੋਂ ਥੋੜਾ ਜਿਹਾ ਦਿਸਦਾ ਆ, ਮੇਬੀ 1/8 ਪਾਰਟ ਹੁੰਦਾ, ਪਰ ਬਹੁਤ ਜ਼ਿਆਦਾ ਉਹ ਪਾਣੀ ਦੇ ਥੱਲੇ ਆ ਜਿਹੜਾ ਦਿਸਦਾ ਨਹੀਂ ਹੈ। ਸੋ ਉਸੇ ਤਰੀਕੇ ਦੇ ਨਾਲ ਜਿਹੜੀ ਮਿਹਨਤ ਆ ਉਹ ਪਾਣੀ ਦੇ ਹੇਠਾਂ ਜਿਹੜੀ ਛੁਪੀ ਹੁੰਦੀ ਆ, ਆਪਾਂ ਨੂੰ ਸਿਰਫ ਇੱਕ ਚੋਟੀ ਦਿਸ ਰਹੀ ਹੁੰਦੀ ਆ, ਪਰ ਉਹਦੇ ਪਿੱਛੇ ਬਹੁਤ ਮਿਹਨਤ ਲੱਗੀ ਆ। ਸੋ ਪੂਰੇ ਪ੍ਰੀਪੇਅਰਡ ਨੇ। ਸੋ ਜਿਹੜੇ ਵੀ ਸਾਡੇ ਸੁਣ ਰਹੇ ਨੇ, ਦੇਖ ਰਹੇ ਨੇ, ਯੂਬਾ ਸਿਟੀ ਨਗਰ ਕੀਰਤਨ ਤੇ ਜੇ ਤੁਸੀਂ ਆ ਰਹੇ ਆ, ਅੱਜ ਸੈਟਰਡੇ ਦਾ ਦਿਨ ਆ, ਇਹ ਸਿਰਫ ਸੈਟਰਡੇ ਨੂੰ ਅਵੇਲੇਬਲ ਹੋਣੇ ਆ ਸਵਾਲ ਜਵਾਬ ਦੇ ਲਈ, ਤੇ ਕਿਉਂਕਿ ਉਹਨਾਂ ਨੇ ਖੁਦ ਵੀ ਸਾਰਾ ਕੁਝ ਦੇਖਣਾ ਆ, ਹੋਰ ਉਹਨਾਂ ਦੇ ਪਰਿਵਾਰਕ ਮੈਂਬਰ, ਦੋਸਤ ਮਿੱਤਰ, ਉਹਨਾਂ ਨੂੰ ਵੀ ਉਹਨਾਂ ਨੇ ਮਿਲਣਾ ਆ। ਸੋ ਸਾਰੀਆਂ ਚੀਜ਼ਾਂ ਨਾਲ ਦੇ ਨਾਲ ਆ। ਬੇਨਤੀ ਇਹੀ ਆ, ਆਪਣਾ ਕੁਐਸਚਨ ਜਦੋਂ ਵੀ ਤੁਸੀਂ ਕਰਨਾ ਸ਼ਾਰਟ ਰੱਖਿਓ, 500 ਪੇਜ ਦੀ ਫਾਈਲ ਚੱਕ ਕੇ ਲਿਆਉਣ ਦੀ ਲੋੜ ਨਹੀਂ ਆ। ਜਿਹੜਾ ਤੁਹਾਡਾ ਕੋਈ ਜਰਨਲ ਕੁਐਸਚਨ ਆ ਜਿਹਦਾ ਕੋਈ ਆਨਸਰ ਮਿਲ ਸਕਦਾ ਆ, ਉਹ ਵਾਲੀ ਚੀਜ਼ ਆ। ਕਈ ਵਾਰੀ ਕੁੰਡੀ ਜਿਹੜੀ ਉਹ ਜ਼ਿਆਦਾ ਫਸੀ ਹੁੰਦੀ ਆ, ਉਹਦੇ ਲਈ ਇਹ ਵਕਤ ਨਹੀਂ, ਇਹ ਜਗ੍ਹਾ ਨਹੀਂ। ਸੋ ਇਹ ਆ ਵੀ ਜਰਨਲ ਕੰਸਲਟੇਸ਼ਨ ਵਗੈਰਾ ਜਿਹੜੀ ਉਹ ਆ ਜਾਂਦੀ ਆ। ਹੁਣ ਤੁਸੀਂ ਦੇਖੋ ਕਈ ਵਾਰੀ ਕਹਿੰਦੇ ਜੀ ਉਹ ਭਾਜੀ ਇੰਨੇ ਪੈਸੇ ਲੈਂਦੇ, ਇੰਨੇ ਡਾਲਰ ਲੈਂਦੇ ਆ। ਹੁਣ ਪੂਰਾ ਦਿਨ ਤੁਹਾਡੇ ਸਾਰਿਆਂ ਦੇ ਲਈ ਆ, ਤੁਸੀਂ ਆ ਜਾਓ, ਸਵਾਲ ਪੁੱਛ ਲਓ। ਤੁਹਾਡੇ ਜਿਹੜੇ 2-4 ਸਵਾਲ ਆ ਫੋਨ ਦੇ ਉੱਤੇ ਵੀ ਜਵਾਬ ਦਿੰਦੇ ਆ ਜਦੋਂ ਆਪਾਂ ਰੇਡੀਓ ਦੇ ਪ੍ਰੋਗਰਾਮ ਕਰਦੇ ਆ। ਅੱਜ ਕਾਲਸ ਨਹੀਂ ਲੈਣੀਆਂ ਕਿਉਂਕਿ ਆਪਾਂ ਲਾਈਵ ਕਰ ਰਹੇ ਆ ਗੁਰਦੁਆਰਾ ਸਾਹਿਬ ਤੋਂ ਉੱਥੋਂ, ਪਰ ਇਹ ਆ ਵੀ ਆ ਕੇ ਸਵਾਲ ਇਹਨਾਂ ਨੂੰ ਤੁਸੀਂ ਕਰ ਲਿਓ। ਬਹੁਤ ਮਿਲੇ, ਕੱਲ ਵੀ ਮਿਲੇ, ਪਰਸੋਂ ਵੀ ਮਿਲੇ, ਜਿਹੜੇ ਤੁਹਾਡੇ ਬਹੁਤ ਫੈਨ ਨੇ, ਉਹ ਪੁੱਛ ਰਹੇ ਸੀ ਵੀ ਕਿੱਦਣ ਆਉਣਾ, ਭਾਜੀ ਨੇ ਸਵਾਲ ਪੁੱਛਣਾ ਆ। ਸੋ ਜਿਹੜੇ ਵੀ ਸੁਣ ਦੇਖ ਰਹੇ ਆ, ਸੋ ਤੁਸੀਂ ਆ ਕੇ ਸਵਾਲ ਜਵਾਬ ਜਿਹੜਾ ਕਰ ਸਕਦੇ ਆ, ਜਿਹਨਾਂ ਨੇ ਨਹੀਂ ਵੀ ਕਰਨਾ ਉਹ ਵੀ ਆ ਸਕਦੇ, ਮਿਲ ਸਕਦੇ ਆ। ਥੈਂਕ ਯੂ ਕਰਨ ਵੀ ਜ਼ਰੂਰ ਆਇਓ। ਹੁਣ ਜਿੱਦਾਂ ਬਹੁਤ ਵਾਰ ਸਾਨੂੰ ਦੱਸਦੇ ਅਸੀਂ ਤਾਂ ਸਿਟੀਜ਼ਨ ਆ, ਪਰ ਅਸੀਂ ਫਿਰ ਵੀ ਸ਼ੋਅ ਨਹੀਂ। ਬਿਲਕੁਲ। ਸੋ ਨੌਲੇਜ ਮਿਲਦਾ ਬੰਦੇ ਨੂੰ ਕੀ ਹੋ ਰਿਹਾ। ਫਿਰ ਕਿਹੜਾ ਸਾਹਿਬ ਤੁਹਾਡੇ ਕਰਕੇ ਤਾਂ ਮੈਨੂੰ ਵੀ ਅੱਧਾ ਕੁ ਵਕੀਲ ਉਹਨਾਂ ਨੇ ਬਣਾਤਾ ਹੈ, ਪੂਰੇ ਬਣ ਗਏ ਆ ਤੁਸੀਂ। ਬਾਹਰ ਹੀ ਔਖੀ ਆ। ਨਹੀਂ ਚਲੋ ਥੈਂਕ ਯੂ ਆ ਵੀ ਤੁਹਾਡੇ ਨਾਲ ਬਹੁਤ ਨੌਲੇਜ ਗੇਨ ਹੋਈ ਆ। ਫਨੀ ਸਟੋਰੀਆਂ ਵੀ